ਜੀ। ਅਗਲੀ ਖਬਰ ਵੱਲ ਚਲੀਏ। ਸੁਪਰੀਮ ਕੋਰਟ ਨੇ ਪੈਂਟਾਗਨ ਨੂੰ ਪੈਂਟਾਗਨ ਦੇ ਨਾਲ ਐਗਰੀ ਕਰ ਗਿਆ ਆ ਵੀ ਜਿਹੜੇ ਲੋਕਾਂ ਨੇ ਵੈਕਸੀਨ ਨਹੀਂ ਲਵਾਏ ਹੈਗੇ, ਉਹਨਾਂ ਨੂੰ ਜਿਹੜੀ ਉਹਨਾਂ ਦੀ ਡਿਪਲੋਇਮੈਂਟ ਆ, ਉਸ ਨੂੰ ਲਿਮਿਟ ਕੀਤਾ ਜਾ ਸਕਦਾ ਹੈਗਾ ਆ। ਇਹ ਟੈਂਪਰੇਰੀ ਆਰਡਰ ਸੁਪਰੀਮ ਕੋਰਟ ਵੱਲੋਂ ਇਸ਼ੂ ਕੀਤਾ ਗਿਆ ਹੈਗਾ। ਪਹਿਲਾਂ ਇਸ ਤੋਂ ਲੋਅਰ ਕੋਰਟ ਨੇ 35 ਨੇਵੀ ਦੇ ਸੀਲਸ ਤੇ ਹੋਰ ਨੇਵੀ ਦੇ ਸਪੈਸ਼ਲ ਵੈਲਫੇਅਰ ਪਰਸਨਲ, ਉਹਨਾਂ ਨੇ ਲਾਸੂਟ ਫਾਈਲ ਕੀਤਾ ਸੀ ਕਿ ਸਾਡੇ ਤੇ ਕੋਈ ਕਿਸੇ ਤਰ੍ਹਾਂ ਦੀ ਪਾਬੰਦੀ ਨਾ ਲਾਈ ਜਾਏ ਕਿ ਅਸੀਂ ਵੈਕਸੀਨੇਟਡ ਨਹੀਂ ਹੈਗੇ। ਸੋ ਜਸਟਿਸ ਥਾਮਸ, ਜਸਟਿਸ ਅਲੀਟੋ ਤੇ ਜਸਟਿਸ ਗੌਰਚਸ, ਇਹਨਾਂ ਨੇ ਡਿਸੈਂਟ ਕੀਤਾ ਆ ਪਾਰਸ਼ੀਅਲ ਸਟੇ ਦੇ ਆਰਡਰ ਦੇ ਸੰਬੰਧ ਦੇ ਵਿੱਚ। ਸੋ ਮਾਈਕ ਬੈਰੀ, ਡਾਇਰੈਕਟਰ ਆਫ ਮਿਲਟਰੀ ਅਫੇਅਰਸ ਹੈਗੇ ਫਸਟ ਲਿਬਰਟੀ ਇੰਸਟੀਚਿਊਟ ਦੇ, ਉਹ ਨੇਵੀ ਸੀਲਸ ਨੂੰ ਰਿਪਰੈਜ਼ੈਂਟ ਕਰਦੇ ਸੀਗੇ। ਜੀ, ਬਿਲਕੁਲ। ਉੱਧਰ ਇੱਕ ਹੋਰ ਵੱਖਰੇ ਜਿਹੜੇ ਕਹਿ ਸਕਦੇ ਹਾਂ ਵੀ ਇੱਦਾਂ ਦੇ ਹੀ ਮਾਮਲੇ ਦੇ ਵਿੱਚ ਨਿਊਯਾਰਕ ਸਿਟੀ ਨੇ ਇਹ ਹੁਣ ਆਖਿਆ ਵੀ ਜਿਹੜੇ ਉਹਨਾਂ ਨੇ ਮੁਲਾਜ਼ਮਾਂ ਨੂੰ ਕੱਢਿਆ ਸੀਗਾ ਅਨਵੈਕਸੀਨੇਟਿਡ ਰਹਿਣ ਕਰਕੇ, ਉਹਨਾਂ ਨੂੰ ਮੁੜ ਦੁਬਾਰਾ ਹਾਇਰ ਨਹੀਂ ਕਰਨਗੇ। ਸੋ ਇਸ ਮੌਕੇ ਜੇ ਦੇਖਿਆ ਜਾਵੇ ਤਾਂ ਵੈਕਸੀਨੇਸ਼ਨਸ ਦੇ ਜਿਹੜੇ ਮੈਂਡੇਟ ਆ ਤਕਰੀਬਨ ਪੂਰੇ ਮੁਲਕ ਦੇ ਵਿੱਚੋਂ ਹੁਣ ਹਟ ਚੁੱਕੇ ਨੇ। ਮਾਸਕ ਦੇ ਮੈਂਡੇਟਸ ਵੀ ਜਿਹੜੇ ਆ ਉਹ ਨਹੀਂ ਰਹਿ ਗਏ ਹੈਗੇ। ਸੋ ਇਹ ਇੱਕ ਵੱਖਰੀ ਤਰ੍ਹਾਂ ਦਾ ਨਿਊਯਾਰਕ ਸਿਟੀ ਨੇ ਫੈਸਲਾ ਜਿਹੜਾ ਉਹ ਲਿਆ ਆ ਤੇ ਕਾਫੀ ਲੋਕ ਜਿਹੜੇ ਖਾਸ ਕਰਕੇ ਜਿਹੜੇ ਅਨਵੈਕਸੀਨੇਟਡ ਜਿਨ੍ਹਾਂ ਨੂੰ ਨੌਕਰੀ ਤੋਂ ਕੱਢਿਆ ਗਿਆ ਸੀ, ਉਹਨਾਂ ਨੇ ਇਸ ਚੀਜ਼ ਨੂੰ ਮਾੜਾ ਆਖਿਆ ਆ ਵੀ ਸਾਨੂੰ ਮੁੜ ਦੁਬਾਰਾ ਜੌਬ ਤੇ ਜਿਹੜਾ ਉਹ ਉਹਨਾਂ ਨੂੰ ਰੱਖ ਲੈਣਾ ਚਾਹੀਦਾ ਸੀਗਾ। ਉਧਰ ਅਗਲੀ ਜਿਹੜੀ ਗੱਲ ਕਰਦੇ ਜਾਈਏ, ਹਰਜੋਤ ਸਿੰਘ, ਸੁਪਰੀਮ ਕੋਰਟ ਦੇ ਜਸਟਿਸ ਜਿਹੜੇ ਆ ਉਹਨਾਂ ਦੇ ਲਈ ਜਿਹੜੀ ਨੋਮੀਨੇਸ਼ਨ ਦੀ ਪ੍ਰਕਿਰਿਆ ਚੱਲ ਰਹੀ ਆ, ਉਸ ਦੇ ਬਾਬਤ ਮਿਚ ਮਕੌਨਲ ਤੇ ਜਿਹੜੇ ਹੈਗੇ ਨੇ ਲੀਡਰਸ ਹੋਰ ਰਿਪਬਲਿਕਨ ਪਾਰਟੀ ਦੇ, ਉਹਨਾਂ ਨੇ ਇਹ ਫੈਸਲਾ ਲਿਆ ਆ ਵੀ ਉਹ ਉਹਨਾਂ ਦੀ ਸਪੋਰਟ ਨਹੀਂ ਕਰਨਗੇ। ਜੇ ਸੈਨੇਟ ਦੇ ਵਿੱਚ ਉਹਨਾਂ ਦੇ ਨਾਮ ਦੀ ਜਿਹੜੀ ਵੋਟਿੰਗ ਹੁੰਦੀ ਆ, ਜੇ ਕਮੇਟੀ ਚੋਂ ਪਾਸ ਹੋ ਕੇ ਆ ਜਾਂਦੇ ਆ, ਤਾਂ ਮਿਚ ਮਕੌਨਲ ਨੇ ਕਿਹਾ ਆ ਵੀ ਉਹ ਇਹਨਾਂ ਦੀ ਸਪੋਰਟ ਆ ਉਹ ਨਹੀਂ ਕਰਨਗੇ। ਸੋ ਹੁਣ ਦੇਖੋ ਵੀ ਕੀ ਕੋਈ ਹੋਰ ਰਿਪਬਲਿਕਨ ਸੈਨੇਟਰ ਜਿਹੜੇ ਉਹ ਇਸ ਟਾਈਮ ਨੋਮੀਨੇਸ਼ਨ ਚੱਲ ਰਹੀ ਆ ਜੈਕਸਨ ਹੋਣਾ ਦੀ, ਵੀ ਕੀ ਉਹਨਾਂ ਦੀ ਸਪੋਰਟ ਕੀਤੀ ਜਾਊਗੀ ਜਾਂ ਨਹੀਂ। ਉੱਦਾਂ ਮੈਂਸ਼ਨ ਜਿਹੜੇ ਸੈਨੇਟਰ ਨੇ ਉਹਨਾਂ ਨੇ ਆਪਣੀ ਸਪੋਰਟ ਇਹਨਾਂ ਦੇ ਹੱਕ ਦੇ ਵਿੱਚ ਲੈ ਆਂਦੀ ਆ। ਜੀ। ਅਗਲੀ ਖਬਰ ਜਾਰਜੀਆ ਤੋਂ ਆ ਰਹੀ ਆ, ਜਿੱਥੇ ਇੱਕ 7 ਮਹੀਨਿਆਂ ਦੀ ਬੱਚੀ ਨੂੰ ਇੱਕ ਕੁੱਤੇ ਨੇ ਕੱਟ ਕੇ ਜਿਹੜਾ ਆ ਮਾਰ ਦਿੱਤਾ। ਬਹੁਤ ਹੀ ਜਿਹੜੀ ਆ ਇਹ ਇੱਕ ਤਰ੍ਹਾਂ ਦੇ ਨਾਲ ਖਤਰਨਾਕ ਖਬਰ ਆ ਰਹੀ ਆ, ਘਿਨਾਉਣੀ ਹਰਕਤ ਇਹ ਹੋਈ ਆ ਡੌਗ ਵੱਲੋਂ। ਸੋ ਉਹ ਈਵਨ ਉਹਦੀ ਕਹਿੰਦੇ ਗ੍ਰੈਂਡ ਮਦਰ ਵੀ ਕੋਸ਼ਿਸ਼ ਕਰ ਰਹੀ ਸੀ 7 ਮਹੀਨਿਆਂ ਦੀ ਬੱਚੀ ਨੂੰ ਇਸ ਕੁੱਤੇ ਤੋਂ ਬਚਾਉਣ ਲਈ, ਪਰ ਉਸ ਨੂੰ ਵੀ ਕੁੱਤੇ ਵੱਲੋਂ ਕਈ ਜਗ੍ਹਾ ਦੇ ਉੱਤੇ ਕੱਟਿਆ ਗਿਆ ਹੈਗਾ ਆ। WRDW ਰਿਪੋਰਟ ਦੇ ਮੁਤਾਬਕ 56 ਸਾਲਾਂ ਦੀ ਗੌਡਲੂਪੇ, ਜੋ ਬੱਚੀ ਦੀ ਗ੍ਰੈਂਡ ਮਦਰ ਸੀ, ਉਹਨਾਂ ਦੋਨਾਂ ਨੂੰ ਏਜੂ ਮੈਡੀਕਲ ਸੈਂਟਰ ਦੇ ਵਿੱਚ ਲਿਜਾਇਆ ਗਿਆ, ਜਿੱਥੇ ਕਿ ਜਿਹੜੀ ਬੱਚੀ ਸੀ 7 ਮਹੀਨਿਆਂ ਦੀ, ਉਹਦੀ ਮੌਤ ਹੋ ਗਈ, ਪਰ ਉਹਦੀ ਜਿਹੜੀ ਦਾਦੀ ਆ ਉਹ ਹਜੇ ਬਿਲਕੁਲ ਠੀਕ ਠਾਕ ਹੈ, ਉਸ ਦਾ ਇਲਾਜ ਚੱਲ ਰਿਹਾ ਹੈਗਾ ਆ। ਸੋ ਕਹਿੰਦੇ ਵੀ ਅਮਰੀਕਨ ਬੁਲਡੌਗ ਗ੍ਰੇਟ ਪਾਇਰੀਨਿਕਸ ਮਿਕਸ, ਇਹ ਇਸ ਡੌਗ ਨੂੰ ਫੜਿਆ ਗਿਆ ਆ ਪੁਲਿਸ ਵੱਲੋਂ ਤੇ ਉਸ ਨੂੰ ਕੁਆਰੰਟੀਨ ਵੀ ਜਿਹੜਾ ਕੀਤਾ ਗਿਆ ਬਾਕੀ ਕੁੱਤਿਆਂ ਤੋਂ ਅਲੱਗ। ਤੇ ਗੋ ਫੰਡਮੀ ਕੈਂਪੇਨ ਜਿਹੜੀ ਸਰੈਨਿਟੀ ਬੱਚੀ ਆ ਉਸਦੀ ਫੈਮਿਲੀ ਵੱਲੋਂ ਸ਼ੁਰੂ ਕੀਤੀ ਗਈ ਹੈ। ਜੀ, ਅੱਜ ਕੈਲੀਫੋਰਨੀਆ ਤੇ ਮੈਕਸੀਕੋ ਦੇ ਬਾਰਡਰ ਦੇ ਉੱਤੇ ਹੋਜ਼ੇ ਮੈਨੂਅਲ ਪੈਰਿਸ 30 ਸਾਲਾਂ ਦਾ ਜਿਹੜਾ ਆਕਸਨਰਡ ਦਾ ਕੋਈ ਰਹਿਣ ਵਾਲਾ ਸੀ, ਉਸ ਨੂੰ 1700 ਰੈਪਟਾਈਲਸ ਉਹਨਾਂ ਦੀ ਸਮਗਲਿੰਗ ਕਰਨ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਆ। ਕਹਿੰਦੇ ਜਦ ਇਹ ਅਮਰੀਕਾ ਦੇ ਵਿੱਚ ਦਾਖਲ ਹੋ ਰਿਹਾ ਸੀਗਾ ਸੈਨ ਯੂਸਿਡਰੋ ਪੋਰਟ ਆਫ ਐਂਟਰੀ ਦੇ ਉੱਤੇ ਫਰਵਰੀ ਮਹੀਨੇ 'ਚ, ਇਹਨੇ ਆਪਣੇ ਕੱਪੜਿਆਂ ਦੇ ਵਿੱਚ 60 ਜਿਹੜੇ ਆ ਕਿਸਮ ਦੇ ਜਿਹੜੇ ਰੈਪਟਾਈਲਸ ਆ ਉਹ ਲਗਾਏ ਹੋਏ ਸੀਗੇ। ਸੋ ਬਾਰਡਰ ਪੈਟਰੋਲ ਏਜੰਟਸ ਨੇ 60 ਲਿਜ਼ਰਡਸ, ਸਨੇਕਸ ਜਿਹੜੇ ਛੋਟੇ-ਛੋਟੇ ਬੈਗਸ ਦੇ ਵਿੱਚ ਉਹਨੇ ਜਿਹੜੀਆਂ ਆਪਣੀ ਜੈਕਟ, ਪੈਂਟ ਦੀਆਂ ਪਾਕਟ, ਹੋਰ ਕਈ ਥਾਵਾਂ ਦੇ ਉੱਤੇ ਲਗਾਏ ਸੀਗੇ। ਸੋ 1700 ਕੁੱਲ ਜਿਹੜੇ ਰੈਪਟਾਈਲਸ ਆ ਉਹਨਾਂ ਨੂੰ ਸਮਗਲ ਕਰਕੇ ਅਮਰੀਕਾ 'ਚ ਉਹ ਲੈ ਕੇ ਆਉਣਾ ਚਾਹੁੰਦਾ ਸੀਗਾ। ਜਦ ਪੈਰਿਸ ਨੂੰ ਇਸ ਦੇ ਬਾਰੇ ਸਵਾਲ ਪੁੱਛੇ ਗਏ ਤਾਂ ਉਹਨੇ ਕਿਹਾ ਵੀ ਇਹ ਸਾਰੇ ਮੇਰੇ ਪੈਟ ਹੀ ਜਿਹੜੇ ਉਹ ਹੈਗੇ ਨੇ। ਸੋ ਕਹਿੰਦੇ ਵੀ